ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਬਜਟ ਨੂੰ ਲੈ ਕੇ ਕਾਫੀ ਗੁੱਥਮ-ਗੁੱਥਾ ਜਿਹੜਾ ਆ ਮਾਹੌਲ ਬਣਿਆ ਪਿਆ ਹੈਗਾ ਆ। ਟਰੰਪ ਹੋਣਾ ਨੇ ਅੱਜ ਕੈਪੀਟਲ ਹਿੱਲ ਦਾ ਦੌਰਾ ਜਿਹੜਾ ਉਹ ਕਰਨਾ ਆ। ਉੱਥੇ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਇਹ ਚੇਤਾਵਨੀ ਜਿਹੜੀ ਉਹ ਦੇ ਰਿਹਾ ਵੀ ਭਾਈ ਮੇਰੀ ਗੱਲ ਮੰਨੋ ਨਹੀਂ ਤਾਂ ਮੈਂ ਤੁਹਾਡੇ ਜਿਹੜੇ ਹੋਵਰੇ ਚ ਵਿਰੋਧ ਚ ਆ ਜਾਊਂਗਾ। ਸੋ ਮਤਲਬ ਉਹ ਗੱਲ ਹੋਈ ਆ। ਕਹਿੰਦੇ ਵੀ ਨੈਗੋਸ਼ੀਏਸ਼ਨ ਵਗੈਰਾ ਨਹੀਂ ਹੁਣ ਅਸੀਂ ਕੋਈ ਵੀ ਕਰਨੀ, ਤੁਸੀਂ ਗੱਲ ਮੰਨੋ ਨਹੀਂ ਤਾਂ ਤੁਹਾਨੂੰ ਜਿਹੜਾ ਉਹ ਲਾਂਭੇ ਕਰ ਦਿੱਤਾ ਜਾਊਗਾ। ਇਸੇ ਤਰੀਕੇ ਦੇ ਨਾਲ ਜੀਓਪੀ ਦੀ ਇੱਕ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਨੇ ਥਾਮਸ ਮੈਸੀ ਕੈਂਟਕੀ ਤੋਂ ਉਹਨਾਂ ਨੇ ਜਿਹੜਾ ਕਿਹਾ ਵੀ ਮੈਂ ਅਜੇ ਵੀ ਇਸ ਬਿੱਲ ਨੂੰ ਅਪੋਜ਼ ਕਰ ਰਿਹਾ ਜਦਕਿ ਟਰੰਪ ਹੋਣਾ ਨੇ ਉਸ ਨੂੰ ਧਮਕੀ ਦਿੱਤੀ ਆ ਵੀ ਹੀ ਸ਼ੁੱਡ ਬੀ ਵੋਟਡ ਆਊਟ ਆਫ ਆਫਿਸ, ਵੀ ਆਫਿਸ ਚੋਂ ਜਿਹੜਾ ਯਾਨੀ ਕਿ ਇਸ ਨੂੰ ਹਰਾ ਦੇਣਾ ਜਿਹੜਾ ਉਹ ਚਾਹੀਦਾ ਹੈਗਾ ਆ। ਮੈਡੀਕੇਡ ਦੇ ਕੱਟਸ ਨੂੰ ਲੈ ਕੇ ਕਈ ਜਿਹੜੇ ਸਿਆਸਤਦਾਨ ਆ ਜਾਂ ਲੋਕ ਆ ਉਹ ਇਹ ਵੀ ਕਹਿ ਰਹੇ ਆ ਮੈਡੀਕੇਡ ਨੂੰ ਲੈ ਕੇ। ਬਾਕੀ ਚੀਜ਼ਾਂ ਦੇ ਵਿੱਚ ਹੋ ਸਕਦਾ ਵੀ ਲੋਕਾਂ ਦੀ ਸਹਿਮਤੀ ਹੋਰ ਹੋਵੇ, ਪਰ ਮੈਡੀਕੇਡ ਨੂੰ ਲੈ ਕੇ ਲੋਕ ਜਿਹੜੇ ਸਿਆਸੀ ਮਾਹਰ ਨੇ ਉਹ ਕਹਿ ਰਹੇ ਆ ਵੀ ਕਿਤੇ ਜੀਓਪੀ ਆਪਣੀ ਖਬਰ ਆਪ ਨਹੀਂ ਜਿਹੜੀ ਉਹ ਪੁੱਟ ਰਿਹਾ ਹੈਗਾ ਵੀ ਇਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪੈਣਾ ਆ। ਕੱਲ ਹੀ ਇੱਕ ਨਿਊਜ਼ ਰਿਪੋਰਟ ਸੀਗੀ ਵੀ ਮੈਡੀਕੇਡ ਦੇ ਵਿੱਚ ਮਿਲੀਅਨਸ ਆਫ ਜਿਹੜੇ ਲੋਕ ਆ ਉਹ ਜੀਓਪੀ ਜਿਹੜੀਆਂ ਜਿੱਤੀਆਂ ਹੋਈਆਂ ਸਟੇਟਸ ਜਾਂ ਜੀਓਪੀ ਜਿੱਤੇ ਹੋਏ ਜਿਹੜੇ ਹਲਕੇ ਆ ਉਹਨਾਂ 'ਚ ਕਾਫੀ ਵੱਡੀ ਤਾਦਾਦ ਦੇ ਵਿੱਚ ਰਹਿੰਦੇ ਹੈਗੇ ਆ। ਸੋ ਉਹ ਕੱਟ ਕਰਨ ਦੇ ਨਾਲ ਲੱਖਾਂ ਹੀ ਲੋਕਾਂ ਦੀ ਜਿਹੜੀ ਰਾਤੋਂ ਰਾਤ ਜਿਹੜੀ ਹੈਲਥ ਇੰਸ਼ੋਰੈਂਸ ਆ ਉਸ ਦੇ ਵਿੱਚ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈ ਜਾਊਗਾ, ਜਿਨ੍ਹਾਂ ਵਿੱਚ ਸੀਨੀਅਰਸ ਖਾਸ ਕਰਕੇ ਜਿਹੜੇ ਉਹ ਆਉਣਗੇ। ਸੋ ਅੱਜ ਟਰੰਪ ਹੋਣਾ ਨੇ ਜਾ ਕੇ ਕਹਿੰਦੇ ਵੀ ਪੈਪ ਟਾਕ ਦੇਣਾ ਆ ਜੀਓਪੀ ਦੇ ਜਿਹੜੇ ਉਹ ਲੀਡਰਸ ਨੂੰ ਵੀ ਭਾਈ ਇਸ ਬਜਟ ਨੂੰ ਜਿਹੜਾ ਤੁਸੀਂ ਅੱਗੇ ਜਿਹੜਾ ਉਹ ਪੁਸ਼ ਕਰੋ। ਟਰੰਪ ਹੁਣੀ ਕਹਿ ਰਹੇ ਆ ਵੀ ਰਿਪਬਲਿਕਨਸ ਨੂੰ ਵੀ ਤੁਸੀਂ ਬੈਕ ਕਰੋ ਮੇਰੇ ਇਸ ਟੈਕਸ ਤੇ ਸਪੈਂਡਿੰਗ ਜਿਹੜੇ ਉਹ ਬਿੱਲ ਨੂੰ। ਉਹ ਕਹਿੰਦੇ ਜੀ ਬਿਗ ਬਿਊਟੀਫੁਲ ਬਿੱਲ ਆ ਤੇ ਇਹਨੂੰ ਜਿਹੜਾ ਉਹ ਤੁਹਾਨੂੰ ਪਾਸ ਕਰ ਦੇਣਾ ਜਿਹੜਾ ਉਹ ਚਾਹੀਦਾ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਮੈਡੀਕੇਡ ਤੇ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਕਵਰੇਜ ਜਿਹੜੀ ਉਹ ਦਿੰਦੀ ਆ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਹੈਗਾ ਆ। ਸੋ ਇਹ ਇੱਕ ਹੁਣ ਵੱਡੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣ ਚੁੱਕੀ ਹੈਗੀ ਆ। ਥਾਮਸ ਮੇਸੀ ਖਾਸ ਕਰਕੇ ਇਸ ਟਾਈਮ ਹਰਜੋਤ ਸਿੰਘ ਜੀ ਉੱਭਰ ਕੇ ਕੰਜ਼ਰਵੇਟਿਵਸ ਦੇ ਵੱਲੋਂ ਆ ਰਹੇ ਨੇ, ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਸ ਬਿੱਲ ਨੂੰ ਜੋ ਕਿ ਸਪੀਕਰ ਪੁਸ਼ ਕਰ ਰਹੇ ਆ ਇਸ ਨੂੰ ਪਾਸ ਕਰਾਉਣ ਦੇ ਲਈ, ਵੀ ਉਸ ਦੇ ਉਲਟ ਦੇ ਵਿੱਚ ਮੂਹਰੇ ਆ ਰਹੇ ਆ। ਸੋ ਰੈਂਡ ਪੌਲ ਵੀ ਜਿਹੜੇ ਆ ਉਹ ਮੰਨਦੇ ਆ ਵੀ ਇਹ ਇਦਾਂ ਦੀਆਂ ਚੀਜ਼ਾਂ ਇਸ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਨਾਲ ਹੋਰ ਵੀ ਆ ਵੀ ਟਰੰਪ ਹੋਣਾ ਨੂੰ ਜਿਹੜਾ ਉਹ ਲੈ ਕੇ ਇਸ ਬਜਟ ਨੂੰ ਜਿਹੜਾ ਉਹ ਲੈ ਕੇ ਇਸ ਦੇ ਵਿੱਚ ਟੈਕਸ ਤੇ ਇਮੀਗ੍ਰੇਸ਼ਨ ਬਿੱਲ ਜਿਹੜਾ ਉਹ ਨਾਲ ਹੀ ਜੋੜਿਆ ਗਿਆ ਹੈਗਾ ਆ। ਸੋ ਲੋਕਾਂ ਨੂੰ ਜਾਂ ਬਹੁਤ ਸਾਰੇ ਜਿਹੜੇ ਸਿਆਸਤਦਾਨ ਆ ਉਹ ਇਸ ਨੂੰ ਅਜੇ ਦੂਰੋਂ ਜਿਹੜਾ ਕਹਿ ਲਓ ਵੀ ਡੰਡਾ ਲਾ ਕੇ ਜਿਹੜਾ ਉਹ ਟੱਚ ਕਰਕੇ ਦੇਖ ਰਹੇ ਆ ਵੀ ਕਿਤੇ ਕਰੰਟ ਤਾਂ ਨਹੀਂ ਉਹਨਾਂ ਨੂੰ ਜਿਹੜਾ ਉਹ ਮਾਰੂਗਾ। ਸੋ ਪਰ ਰਿਪਬਲਿਕਨਸ ਕਹਿ ਰਹੇ ਆ ਕਿਉਂਕਿ ਉਹਨਾਂ ਦੀ ਸਲਿਮ ਮੈਜੋਰਟੀ ਆ, ਕਾਫੀ ਸਲਿਮ ਮੈਜੋਰਟੀ ਆ, ਉਹਦੇ ਕਰਕੇ ਉਹਨਾਂ ਨੂੰ ਲੱਗਦਾ ਆ ਵੀ ਇਸ ਦੇ ਵਿੱਚ ਕੁਝ ਨੈਗੋਸ਼ੀਏਸ਼ਨ ਦੇ ਅਸਾਰ ਜਿਹੜੇ ਉਹ ਬਣ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਆ। ਚੱਕ ਸ਼ੂਮਰ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਆ ਉਹਨਾਂ ਨੇ ਟਰੰਪ ਹੋਣਾ ਨੂੰ ਝੂਠੇ ਕਿਹਾ। ਉਹਨਾਂ ਨੇ ਕਿਹਾ ਵੀ ਸਟੇਟ ਤੇ ਲੋਕਲ ਟੈਕਸ ਰਿਵਰਸਲ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਵੀ ਉਹ ਰਿਵਰਸ ਕਰ ਰਹੇ ਆਪਣੀ ਸਪੋਰਟ, ਵੀ ਜਿਸ ਦੇ ਵਿੱਚ ਉਹ ਕਹਿ ਰਹੇ ਸੀ ਵੀ ਪਹਿਲੋਂ ਆਹ ਚੀਜ਼ਾਂ ਕਰਾਂਗੇ ਉਸ ਤੋਂ ਇਹ ਹੁਣ ਵਾਪਸ ਜਿਹੜੇ ਉਹ ਜਾ ਰਹੇ ਆ। ਕੁਛ ਜਿਹੜੇ ਰਿਪਬਲਿਕਨਸ ਖਾਸ ਕਰਕੇ ਨਿਊਯਾਰਕ, ਨਿਊ ਜਰਸੀ ਤੇ ਕੈਲੀਫੋਰਨੀਆ ਤੇ ਆ ਜਿਨ੍ਹਾਂ ਸਟੇਟਸ ਤੇ ਲੋਕਲ ਟੈਕਸਿਸ ਸਭ ਤੋਂ ਜ਼ਿਆਦਾ ਹਾਈ ਮੰਨੇ ਜਾਂਦੇ ਆ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਹਾਲ ਦੀ ਘੜੀ ਸਪੋਰਟ ਕਰਨ ਦੇ ਵਿੱਚ, ਬੈਕ ਕਰਨ ਦੇ ਵਿੱਚ ਉਹਨਾਂ ਨੇ ਪਿੱਛੇ ਜਿਹੜਾ ਉਹ ਹੱਥ ਖਿੱਚ ਰਹੇ ਆ। ਸਾਲਟ ਜਿਹੜੇ ਹਰਜੋਤ ਸਿੰਘ ਜੀ ਸਟੇਟ ਤੇ ਲੋਕਲ ਟੈਕਸ ਕੈਪ ਆ, ਕਹਿੰਦੇ ਵੀ ਜੇ ਉਹ ਨਹੀਂ ਵਧਾਇਆ ਜਾਂਦਾ ਤਾਂ ਉਹ ਇਹ ਜਿਹੜੇ ਰਿਪਰੈਜ਼ੈਂਟੇਟਿਵ ਆ ਇਸ ਨੂੰ ਪਾਸ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੇ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਗੁੱਥਮ-ਗੁੱਥਾ ਜਿਹੜਾ ਉਹ ਚੱਲ ਰਿਹਾ ਆ, ਪਰ ਬਜਟ ਨੂੰ ਲੈ ਕੇ ਹਮੇਸ਼ਾ ਹੀ ਆਪਾਂ ਇਹ ਦੇਖਦੇ ਹਾਂ ਵੀ ਰੌਲੇ ਪੈਂਦੇ ਹੀ ਰਹੇ ਨੇ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ ਉਹਨਾਂ ਨੇ ਜੋ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਜੇ ਤੁਸੀਂ ਅਪੋਜ਼ ਬਿੱਲ ਕੀਤਾ ਤੇ ਤੁਹਾਨੂੰ ਇਹਦੇ ਜਿਹੜੇ ਕੌਨਸੀਕੁਐਂਸਿਸ ਆ ਉਹ ਝੱਲਣੇ ਪੈਣਗੇ। ਰਿਵਾਈਜ਼ ਜਿਹੜਾ ਹਾਊਸ ਦਾ ਜੀਓਪੀ ਬਿੱਲ ਆ ਇਹਦੇ ਵਿੱਚ ਹੈਲਥ ਕਵਰੇਜ ਟੂ ਇਮੀਗ੍ਰੈਂਟਸ ਨੂੰ ਲੈ ਕੇ ਆ, ਖਾਸ ਕਰਕੇ ਜਿੱਦਾਂ ਕੈਲੀਫੋਰਨੀਆ 'ਚ ਪਤਾ ਆ ਵੀ ਬਹੁਤ ਸਾਰੇ ਅਨਡਾਕੂਮੈਂਟਡ ਬੰਦਿਆਂ ਨੂੰ ਜਿਹੜੀ ਫ੍ਰੀ ਮੈਡੀਕਲ ਦਿੱਤਾ ਗਿਆ ਹੈਗਾ
ਜੋ ਸਟੇਟਸ ਹੈਗੀਆਂ ਆ ਉਹ ਮੈਡੀਕੇਡ ਤੇ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ, ਜਿਹਨੂੰ ਚਿਪ ਕਵਰੇਜ ਕਿਹਾ ਜਾਂਦਾ ਆ, ਲਾਫੁਲੀ ਰਿਜ਼ਾਈਡਿੰਗ ਜਿਹੜੇ ਬੱਚੇ ਤੇ ਪ੍ਰੈਗਨੈਂਟ ਲੋਕ ਹੈਗੇ ਉਹਨਾਂ ਨੂੰ ਦਿੱਤੇ ਜਾਂਦੇ ਆ। ਸੋ ਉਹ ਵੀ ਇਹਦੇ ਵਿੱਚ ਇੱਕ ਇਸ਼ੂ ਹੈਗਾ ਆ। ਹੋਪਫੁਲੀ ਉਹ ਜਿਹੜਾ ਸਟੇ ਰਹੂਗਾ ਜਿਹੜੇ ਲੀਗਲ ਹੈਗੇ ਉਹਨਾਂ ਦੇ ਲਈ। ਤੇ ਇਸ ਤੋਂ ਬਾਅਦ ਜੋ ਸਾਲਟ ਬਾਰੇ ਆ ਉਹ ਤੁਸੀਂ ਗੱਲ ਕਰੇ ਦਿੱਤੀ ਹੈਗੀ ਆ। ਸ਼ੂਮਰ ਹੁਣੀ ਕਾਫੀ ਤੱਤੇ ਨਜ਼ਰ ਆ ਰਹੇ ਆ, ਕਿਉਂਕਿ ਉਹਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਝੂਠਾ ਹੀ ਕਹਿ ਦਿੱਤਾ ਹੈਗਾ ਆ। ਸਟੇਟ ਤੇ ਲੋਕਲ ਟੈਕਸ ਰਿਡਕਸ਼ਨ ਇਹ ਵੀ ਇਸ਼ੂ ਹੈਗਾ ਆ। ਰਿਪਰੈਜ਼ੈਂਟੇਟਿਵ ਜਿਹੜੀ ਮਾਰਜੀ ਟੇਲਰ ਗ੍ਰੀਨ ਆ, ਉਹਨਾਂ ਨੇ ਕਲੋਜ਼ ਡੋਰ ਮੀਟਿੰਗ ਰਿਪਬਲਿਕਨਸ ਦੇ ਨਾਲ ਕੀਤੀ ਹੈਗੀ ਆ, ਤੇ ਕਹਿੰਦੀ ਪਈ ਉਹ ਪੂਰੇ ਮੁਲਕ ਦੇ ਵਿੱਚ ਜਿਹੜੀ ਕੈਂਪੇਨ ਕਰ ਰਹੀ ਆ। ਤੇ ਕਦੇ ਵੀ ਕਹਿੰਦੀ ਉਹਨਾਂ ਨੇ ਮੈਨੂੰ ਸੁਣਿਆ ਨਹੀਂ ਹੈਗਾ ਵੋਟਰਸ ਨੇ ਕਿਹਾ ਹੋਵੇ ਪਈ ਹਾਇਰ ਕੈਪ ਟੂ ਡਿਡਕਟ ਸਟੇਟ ਐਂਡ ਲੋਕਲ ਟੈਕਸਸ, ਇਹਦੇ ਵਿੱਚ ਕਿਹਾ ਹੈਗਾ ਜੀ। ਸੋ ਇਹ ਸਾਰਾ ਕੁਝ ਅੱਜ ਚੱਲ ਰਿਹਾ ਹੈਗਾ। ਸੋ ਟਰੰਪ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਆ ਵੀ ਇਸ ਬਿੱਲ ਨੂੰ ਜਿਹੜਾ ਆ ਉਹ ਪਾਸ ਕੀਤਾ ਜਾਵੇ। ਰਿਪੋਰਟਰਸ ਦੇ ਨਾਲ ਕੈਪੀਟਲ ਹਿੱਲ ਦੇ ਉੱਤੇ ਗੱਲ ਕਰਦੇ ਹੋਏ ਟਰੰਪ ਉਹਨਾਂ ਨੇ ਕਿਹਾ ਵੀ ਮੀਟਿੰਗ ਆਫ ਲਵ ਸੀਗੀ ਜੀ ਸਾਡੀ, ਤਾਂ ਅੱਜ ਪਿਆਰ ਵਾਲੀ ਮੀਟਿੰਗ ਜਿਹੜੀ ਉਹ ਰਿਪਬਲਿਕਨਸ ਦੇ ਨਾਲ ਕੀਤੀ ਆ। ਕਹਿੰਦੇ ਵੀ ਬਹੁਤ ਹੀ ਗ੍ਰੇਟ ਟਾਕ ਹੋਇਆ, ਕਹਿੰਦੇ ਅਨਬਲੀਵੇਬਲ ਯੂਨਿਟੀ ਆ, ਤੇ ਕਹਿੰਦੇ ਵੀ ਮੈਨੂੰ ਲੱਗਦਾ ਵੀ ਆਪਾਂ ਸਾਰਾ ਕੁਝ ਕਰ ਦੇਣਾ। ਮਤਲਬ ਉਹੀ ਜਿਹੜੀ ਉਹਨਾਂ ਦੀਆਂ ਕਹਿ ਲਓ ਵੀ ਉਹ ਗੱਲਾਂ ਹੁਣ ਸ਼ਰੇਆਮ ਧਮਕੀਆਂ ਦੇ ਹੀ ਜਾਂਦੇ ਆ। ਇਹ ਟਰੰਪ ਦੀ ਫੀਲਿੰਗ ਪੂਰੀ ਰਾਜੇ ਵਾਲੀ ਲੈਂਦੇ ਆ, ਆਪਣੇ ਆਪ ਨੂੰ ਰਾਜੇ ਵਾਲੀ ਫੋਟੋ ਦੇ ਵਿੱਚ ਦਿਖਾਤਾ ਜਿਹੜਾ ਉਹ ਹਟਿਆ। ਪੋਪ ਵੀ ਆਪਣੇ ਆਪ ਨੂੰ ਦਿਖਾ ਹਟੇ ਆ ਫੋਟੋ ਦੇ ਵਿੱਚ। ਸੋ ਉਹ ਕਹਿੰਦੇ ਵੀ ਜੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਕਨਸੀਕੁਐਂਸਿਸ ਜਿਹੜੇ ਉਹ ਹੋਣਗੇ, ਪਰ ਇਹ ਆ ਵੀ ਜਿਹੜਾ ਰਿਪਰੈਜ਼ੈਂਟੇਟਿਵ ਆ ਉਹਨੇ ਇਹ ਵੀ ਦੇਖਣਾ ਵੀ ਉੱਥੋਂ ਦੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨੂੰ ਚੁਣ ਕੇ ਜਿਤਾ ਕੇ ਘੱਲਿਆ ਆ, ਉਹਨਾਂ ਦੇ ਲੋਕਾਂ ਦੇ ਮਨ ਦੀ ਜਿਹੜੀ ਇੱਛਾ ਜਿਹੜੀ ਆ ਉਹ ਕੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਆ। ਸੋ ਟਰੰਪ ਹੁਣੀ ਵਿਪ ਤਾਂ ਕਰ ਰਹੇ ਆ ਉਹਨਾਂ ਸਾਰਿਆਂ ਨੂੰ, ਰਿਪਬਲਿਕਨਸ ਨੂੰ, ਵੀ ਭਾਈ ਇਕੱਠੇ ਹੋਵੋ ਤੇ ਪਾਸ ਕਰੋ ਉਹਨਾਂ ਦਾ ਬਿੱਲ, ਜਿਸ ਦਾ ਉਹਨਾਂ ਨੇ ਭਰੋਸਾ ਜਿਹੜਾ ਉਹ ਆਪਣੇ ਸਪੋਰਟਰਸ ਨੂੰ ਦਿੱਤਾ ਹੈ, ਆਪਣੇ ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਆ ਉਹਨਾਂ ਨੂੰ ਦਿੱਤਾ ਆ। ਸੋ ਇਸ ਟਾਈਮ ਗੁੱਥਮ ਗੁੱਥਾ ਪੂਰਾ ਜਿਹੜਾ ਉਹ ਚੱਲ ਰਿਹਾ ਆ। ਉਧਰ ਹਰਜੋਤ ਸਿੰਘ ਜੀ, ਈਲਨ ਮਸਕ ਸਿਆਸਤ ਤੋਂ ਹੁਣ ਭੱਜਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ। ਉਹਨੇ ਵੇਖਿਆ ਵੀ ਭਾਈ ਸਿਆਸਤ ਦੇ ਵਿੱਚ ਘਾਟਾ ਜਿਹੜਾ ਉਹ ਜ਼ਿਆਦਾ ਪੈ ਰਿਹਾ ਆ। ਸੋ ਉਹਦੇ ਕਰਕੇ ਜਿਹੜੀ ਕਤਰ ਦੇ ਵਿੱਚ ਇਕਨੋਮਿਕ ਫੋਰਮ ਚੱਲ ਰਹੀ ਸੀ, ਉਸ ਤੇ ਇੰਟਰਵਿਊ ਦੇ ਦੌਰਾਨ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੇ ਜਿਹੜਾ ਉਹ ਕਿਹਾ ਵੀ ਮੈਂ ਹੁਣ ਲੋਟ ਲੈਸ ਪੋਲੀਟੀਕਲ ਜਿਹੜੀ ਪੋਲੀਟਿਕਸ ਦੇ ਵਿੱਚ ਇਨਵੋਲਵ ਹੋਊਂਗਾ। ਕਾਰਨ ਉਸਨੇ ਜਿਹੜਾ ਉਹ ਇਹੀ ਕਿਹਾ, ਕਹਿੰਦਾ ਵੀ ਮੈਂ ਕਾਫੀ ਕੰਮ ਕਰ ਲਿਆ ਆਲਰੇਡੀ, ਹੁਣ ਹੋਰ ਮੈਨੂੰ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤੁਹਾਨੂੰ ਪਤਾ ਵੀ ਉਹਦੀਆਂ ਕੰਪਨੀਆਂ ਘਾਟੇ ਦੇ ਵਿੱਚ ਜਾਣੀਆਂ ਸ਼ੁਰੂ ਹੋ ਗਈਆਂ। ਟੈਸਲਾ ਦਾ ਬੁਰਾ ਹਾਲ ਹੋਇਆ, ਸਟਾਕ ਜਿਹੜੇ ਉਹ ਗਿਰ ਗਏ ਆ। ਸੋ ਉਹਦੇ ਕਰਕੇ ਵੀ ਉਹ ਦੇਖ ਰਿਹਾ ਵੀ ਉਸਨੂੰ ਕਾਫੀ ਜ਼ਿਆਦਾ ਅਸਰ ਜਿਹੜਾ ਪੈ ਸਕਦਾ। ਉੱਦਾਂ ਜੇ ਦੇਖਿਆ ਜਾਵੇ ਓਵਰਆਲ ਟਰੰਪ ਦੀ ਸਪੋਰਟ ਕਰਕੇ ਈਲਨ ਮਸਕ ਨੂੰ ਕਾਫੀ ਜ਼ਿਆਦਾ ਮੁਨਾਫਾ ਜਿਹੜਾ ਉਹ ਹੋ ਚੁੱਕਾ ਹੈ। ਤਕਰੀਬਨ $250-300 ਮਿਲੀਅਨ ਉਸਨੇ 2024 ਦੇ ਟਰੰਪ ਹੁਣਾਂ ਦੇ ਕੈਂਪੇਨ ਦੇ ਉੱਤੇ ਸਪੈਂਡ ਜਿਹੜਾ ਉਹ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਸ਼ੇਅਰ ਹੁਣ ਲੇਟਲੀ ਜਿਹੜੇ ਉਹ ਘਟੇ ਜ਼ਰੂਰ ਆ, ਪਰ ਫਿਰ ਵੀ ਪਹਿਲਾਂ ਦੇ ਨਾਲੋਂ ਜਿਹੜੀ ਉਸਦੀ ਬਿਹਤਰ ਪਰਫਾਰਮੈਂਸ ਜਿਹੜੀ ਉਹ ਹੋਈ ਆ। ਸੋ ਮਨੀ ਉਸਨੇ ਕਾਫੀ ਜਿਹੜੀ ਕਹਿੰਦੇ ਵੀ ਉਸਦੇ ਵਿੱਚ ਬਣਾ ਲਈ ਆ, ਤੇ ਹੁਣ ਹਾਲ ਦੀ ਘੜੀ ਸਿਆਸਤ ਤੋਂ ਉਹ ਜਿਹੜਾ ਕਿਨਾਰਾ ਆ ਉਹ ਕਰ ਰਿਹਾ ਹੈਗਾ।